ਲਓ ਤੁਹਾਨੂੰ ਲੈ ਕੇ ਚੱਲੇ ਆ ਸੁਖਮਾਨ ਸਿੰਘ ਸੰਧੂ ਤੇਰੇ ਪਰਦਾਦਾ ਜੀ ਦੇ ਖੂਹ ਵੱਲ ਮਹਾਨ ਲੱਗਿਆ ਸੰਤਾ ਸਿੰਘ ਤੇ ਇਹ ਬਾਬਾ ਹੀ ਲੈ ਕੇ ਜਾੜਾ ਜੀ ਜਮਦੀਦ ਗਵਾਹ ਜਾਗਰ ਭਲਾਣ ਵੇਖਿਆ ਇੱਕ ਫੁੱਲ ਇਹ ਆਹੋ ਇਹ ਤੇ ਵੇਖੇ ਨੇ ਮਕਾਨ ਮਮਨ ਤੇ ਰਹਿ ਗਿਆ ਸੀ ਇੱਥੇ ਹੀ ਬਾਰਿਸ਼ ਵੀ ਇੱਥੇ ਜਾ ਗਿਆ ਸੀ ਮੁਸਲਮਾਨ ਹੋ ਗਏ ਹਾਂ ਸੀ ਮੁਸਲਮਾਨ ਅੱਛਾ ਬਾਬਾ ਕਿਵੇਂ ਦਾ ਖੂਹ ਸੀ ਤੁਹਾਨੂੰ ਨਕਸ਼ਾ ਦੱਸ ਖੂਹ ਦੇ ਉੱਤੇ ਕੀ ਸੀ ਪਾਣੀ ਕਿਵੇਂ ਨਿਕਲਦਾ ਸੀ ਉਹ ਇਹ ਚੰਦਾ ਜਿਹਾ ਮਾਰ ਲੱਗਦੀ ਹੈ ਜਿਵੇਂ ਪਾਣੀ ਨਿਕਲਦਾ ਅੱਛਾ ਅੱਛਾ ਅੱਗੇ ਢੱਗੇ ਚ ਹੁੰਦੇ ਸਨ ਅੱਗੇ ਢੱਗੇ ਚੋਂਦੇ ਹਨ ਭਰਾਂ ਦੇ ਢੱਗੇ ਚੋਂਦੇ ਹਨ ਉਹ ਵਗਦਾ ਸੀ ਹਾਂਜੀ ਆ ਗਏ ਅਸੀਂ ਮੰਦਰ ਵਾਲੀ ਗਲੀ ਚ ਤੇ ਇੱਥੇ ਵਾਕਈ ਮੰਦਰ ਹੀ ਸ਼ਿਵ ਮੰਦਰ ਲੱਗਦਾ ਪਿਆ ਸਾਹਮਣੇ ਦੇਖੋ अस्सलाम वालेकुम मेरा पिंड मेरा पंजाब के नाल मैं तुहाडा वीर मुहम्मद तनवीर दोस्तों अज मैं पहुंचे हाँ पिंड नोए के जिला गुजरांवाला इत्थे सानू भेजिया जी सुखमान सिंह संधू ने उन्होंने पुरखियां दा पिंड सी उन्होंने परदादा जी संता सिंह संधू ते उहदा दादा जी महंगा सिंह संधू ते उन्होंने कहा साडा जिहड़ा पिंड विखा दो साडा घर विखा दो मंदिर गुरुद्वारा साहब कोई शैवां जिहड़ियां पुराणियां खलोतियां होण सानू वो विखा दो साडा घर विखा दो नाले पिंड दे किसी बजुर्ग नूं लैके ਤੇ ਉਹਦਾ ਗੱਲਬਾਤ ਕਰੋ ਅਗਰ ਕੋਈ ਵੰਡ ਸੰਤਾਲ ਤੋਂ ਪਹਿਲਾਂ ਸਾਡੇ ਜਾਣਨ ਵਾਲੇ ਸਾਡੇ ਜਿਹੜੇ ਵੱਡਿਆਂ ਨੂੰ ਜਾਣਦਾ ਹੋਵੇ ਉਹਨਾਂ ਗੱਲਬਾਤ ਕਰਕੇ ਪੁੱਛੋ ਸਾਡੇ ਵੱਡੇ ਕਿਵੇਂ ਰਹਿੰਦੇ ਸੀ ਕੀ ਉਹਨਾਂ ਦਾ ਉੱਥੇ ਹੈ ਸੀ ਕੀ ਕਾਰੋਬਾਰ ਕਰਦੇ ਕਿਵੇਂ ਦਾ ਉਹਨਾਂ ਦਾ ਵਰਤੇਵਾ ਸੀ ਫਿਰ ਕਿਵੇਂ ਇੱਥੋਂ ਨਿਕਲ ਕੇ ਗਏ ਤੇ ਸਾਰਾ ਕੁਝ ਵਿਖਾਵਾਂਗੇ ਅਸੀਂ ਪਹੁੰਚ ਗਏ ਉਹਨਾਂ ਦੇ ਪਿੰਡ ਚਲੋ ਚੱਲਦੇ ਆ ਅਗਰ ਤੁਹਾਡਾ ਵੀ ਦਿਲ ਕਰਦਾ ਐਵੇਂ ਦੀ ਜਿਹੜਾ ਬਲੌਗ ਬਣਾਉਂਦੇ ਸਾਡਾ ਜਿਹੜਾ ਬਾਇਓ 'ਚ ਨੰਬਰ ਲੱਗਾ ਹੁੰਦਾ ਉੱਥੇ ਜਾ ਕੇ ਸਾਡੇ ਨਾਲ ਰਾਬਤਾ ਕਰ ਸਕਦੇ ਜੀ ਤੇ ਆਓ ਚੱਲਦੇ ਆ ਪਿੰਡ ਇੱਥੋਂ ਦੇ ਜਿਹੜੇ ਦੋ ਬਜ਼ੁਰਗ ਸਾਨੂੰ ਪਤਾ ਲੱਗ ਗਿਆ ਕਿ ਦੋ ਹੈ ਨੇ ਤੇ ਇੱਕ ਮਸੀਹਾਂ ਦਾ ਇੱਕ ਜਲਾਇਆਂ ਦਾ ਉਹਨਾਂ ਗੱਲਬਾਤ ਕਰਾਂਗੇ ਦੋਵੇਂ ਉਸ ਟਾਈਮ ਇੱਕ ਜਿਹੜਾ 12-13 ਸਾਲ ਦਾ ਸੀ ਇੱਕ 7-8 ਸਾਲ ਦਾ ਸੀ ਦੋਵਾਂ ਨੂੰ ਬਿਠਾ ਕੇ ਗੱਲਬਾਤ ਕਰਨੇ ਆ ਉਹਨੂੰ ਸਾਰੀ ਗੱਲਾਂ ਪੁੱਛਣੇ ਨਾਲ ਤੁਹਾਨੂੰ ਸਾਰਾ ਪਿੰਡ ਵਿਖਾਣੇ ਆ ਨਾਲੇ ਪੁਰਾਣੇ ਘਰ ਗੁਰਦੁਆਰਾ ਉਹਦੇ ਨਾਲ ਨਾਲ ਇਤਿਹਾਸ ਵੀ ਦੱਸਾਂਗੇ ਜੋ ਜੋ ਇੱਥੇ ਰਹੇ ਹੋਏ ਕਿਵੇਂ ਗਏ ਸਨ ਹਾਂਜੀ ਸੁਖਮਾਨ ਸਿੰਘ ਸੰਧੂ ਸਾਹਿਬ ਪਹੁੰਚ ਕੇ ਤੁਹਾਡੇ ਪੁਰਖਿਆਂ ਦੇ ਪਿੰਡ ਤੁਹਾਡੇ ਪਰਦਾਦਾ ਜੀ ਸੰਤਾ ਸਿੰਘ ਤੁਹਾਡੇ ਦਾਦਾ ਜੀ ਮਹਿੰਗਾ ਸਿੰਘ ਦੇ ਪਿੰਡ ਸਾਡੇ ਨਾਲ ਬਜ਼ੁਰਗ ਦੋ ਇਸ ਟਾਈਮ ਬੈਠੇ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਇੱਕ ਆ ਬਜ਼ੁਰਗ ਇੱਕ ਇਹ ਬਜ਼ੁਰਗ ਨੇ ਇੱਕ ਮਸੀਹ ਨੇ ਕ੍ਰਿਸਚੀਅਨ ਇੱਕ ਮੁਸਲਮਾਨ ਨੇ ਔਰ ਇਹਨਾਂ ਨਾਲ ਗੱਲਬਾਤ ਕਰਨੇ ਨੂੰ ਪੁੱਛਣਾ ਤੁਹਾਡੇ ਵੱਡਿਆਂ ਬਾਰੇ ਤੁਹਾਡਾ ਨਾਂ ਕੀ ਬਜ਼ੁਰਗੋ ਮੇਰਾ ਨਾਮ ਖੁਸ਼ੀ ਮੁਹੰਮਦ ਹਾਂਜੀ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਮੇਰੇ ਵਾਲਦ ਸਾਹਿਬ ਦਾ ਨਾਮ ਸੀ ਰਮਜ਼ਾਨ ਮੁਹੰਮਦ ਰਮਜ਼ਾਨ ਅੱਛਾ ਤੇ ਤੁਹਾਡੇ ਦਾਦਾ ਜੀ ਦਾ ਉਹਦਾ ਨਹੀਂ ਦਾਦਾ ਦਾ ਨਹੀਂ ਪਤਾ ਬਜ਼ੁਰਗ ਆਪਣੀ ਜ਼ਾਤ ਕਿਹੜੀ ਨਸਾਰੀ ਅੰਸਾਰੀ ਹੋ ਹਾਂ ਇੱਥੋਂ ਦੇ ਵਸਨੀਕ ਸ਼ੁਰੂ ਤੋਂ ਇੱਥੋਂ ਨਹੀਂ ਅੱਛਾ ਜੀ ਥੋੜਾ ਮੈਨੂੰ ਇਹਨਾਂ ਦਾ ਤਾਰਫ ਕਰਾ ਲਈ ਬਾਬਾ ਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਦਾਇਤ ਸੀ ਦਾਇਤੁਲਾ ਸ਼ਨਾਖਤੀ ਕਾਰਡ ਤੋਂ ਦਾਇਤੁਲਾ ਕੋਈ ਨਹੀਂ ਤੇ ਬਾਬਾ ਜੀ ਆਪਣੇ ਵਾਲਦ ਸਾਹਿਬ ਦਾ ਕੀ ਨਾਂ ਸੀ ਕਾਸਮ ਮਸੀਹ ਹਾਂਜੀ ਅੱਛਾ ਕ੍ਰਿਸਚੀਅਨ ਤੁਸੀਂ ਮਸੀਹ ਹਾਂਜੀ ਹੋ ਕ੍ਰਿਸਚੀਅਨ ਅੱਛਾ ਜੀ ਬਜ਼ੁਰਗ ਸ਼ੁਰੂ ਤੋਂ ਇੱਥੋਂ ਦੇ ਰਹਿਣ ਵਾਲੇ ਇੱਥੋਂ ਮੰਡ ਸੰਤਾਲ ਤੋਂ ਹਾਂ ਪਹਿਲਾਂ ਗੱਲਾਂ ਚੇਤੇ ਨੇ ਪਹਿਲੀਆਂ ਹਾਂ ਚੇਤੇ ਆ ਗਏ ਚਲੋ ਠੀਕ ਹੋ ਗਿਆ ਦਾਦਾ ਕਰ ਲੈ ਦਾਦੇ ਪੁੱਛਿਆ ਹਾਂ ਦਾਦਾ ਸੋਹਣਾ ਸੀ ਹਾਂਜੀ ਸੋਹਣਾ ਮਸੀਹ ਹਾਂਜੀ ਠੀਕ ਹੋ ਗਿਆ ਤੇ ਥੋੜੀ ਮੈਂ ਨਾ ਕਰਨਾ 5 ਮਿੰਟ ਗੱਲ ਫਿਰ ਤੁਹਾਡੇ ਨਾਲ ਕਰਨਾ ਠੀਕ ਹੈ ਜੀ ਅੱਛਾ ਬਜ਼ੁਰਗੋ ਵੰਡ 1947 ਤੋਂ ਪਹਿਲਾਂ ਹਾਂਜੀ ਇੱਥੇ ਕਿੰਨੀਆਂ ਪੱਤੀਆਂ ਹਨ ਤੁਹਾਡੇ ਪਿੰਡ ਦੀਆਂ ਉਦੋਂ ਪਹਿਲੇ ਪਿੰਡ ਦਾ ਨਾਮ ਦੱਸ ਦਿਓ ਕੀ ਹੈ ਨਵੇਂ ਕੇ ਸਨ ਵਾਲੇ ਅੱਛਾ ਜ਼ਿਲ੍ਹਾ ਕਿਹੜਾ ਲੱਗਦਾ ਤੁਹਾਨੂੰ ਜ਼ਿਲ੍ਹਾ ਦੇ ਜਿਹੜਾ ਪਹਿਲਾਂ ਸਿਆਲਕੋਟ ਲੱਗਦਾ ਹੈ ਜੀ ਅੱਛਾ ਉਸ ਤੋਂ ਬਾਅਦ ਕੁਦਨਾ ਵਾਲਾ ਜੀ ਹੁਣ ਕੁਝ ਨਾਲ ਇਸ ਟਾਈਮ ਹਾਂ ਅੱਛਾ ਠੀਕ ਹੋ ਗਿਆ ਕਿਉਂ ਜੀ ਠੀਕ ਹੈ ਨਾ ਗੱਲ ਇਹਦੇ ਨਾਲ ਦੇ ਪਿੰਡ ਦੱਸੇ ਦੋ ਦਿਨ ਤੁਹਾਡੇ ਗਵਾਂਢੀ ਪਿੰਡ ਕਿਹੜਾ ਕਿਹੜਾ ਸਾਡੇ ਗਵਾਂਢੀ ਮੋਗਲ ਹਾਂਜੀ ਬੱਬਨ ਹਾਂ ਤੇ ਬੁੱਢੋਪੁਰ ਹਾਂ ਮਲਾਲਪੁਰ ਮਾਛੀ ਕੇ ਹਾਂ ਉੱਪਰ ਅੱਛਾ ਬੁੱਲੇ ਦਾ ਕੋਟ ਸਹੀ ਹੋ ਚਲੋ ਬਾਸੀ ਵਾਲਾ ਚਲੋ ਤਲਵੰਡੀ ਚਫੇਰੇ ਪਿੰਡ ਆ ਗਏ ਨੇ ਅੱਛਾ ਚਲੋ ਠੀਕ ਬੜੇ ਨੇ ਅੱਛਾ ਬਜ਼ੁਰਗੋ ਇਸ ਤੋਂ ਦੱਸੇ ਤੇ ਹੋ ਸਕਦੇ ਨਾਲ ਦੇ ਕੋਈ ਸਰਦਾਰ ਨਾਲ ਦੇ ਵੀ ਗੱਲ ਸੁਣਦੇ ਹੋ ਨਾ ਤੁਹਾਡੀ ਮੈਨੂੰ ਪਤਾ ਕਿ ਗਵਾਂਢੀ ਪਿੰਡ ਦਾ ਸਾਡਾ ਅੱਛਾ ਬਾਬਾ ਜੀ ਪਿੰਡ ਦੇ ਨੰਬਰਦਾਰ ਕਿਹੜੇ ਹੁੰਦੇ ਹਨ ਉਦੋਂ ਆ ਦੱਸੀ ਭਾਈ ਨਾ ਨੰਬਰਦਾਰ ਮਾਲ ਸਿੰਘ ਸੰਤੂ ਨੰਬਰ ਹਾਂ ਸੰਤੂ ਨੰਬਰ ਤੇ ਮਾਲ ਸਿੰਘ ਇੱਕ ਮਲ ਸਿੰਘ ਹਾਂ ਇੱਕ ਸੰਤ ਸਿੰਘ ਹਾਂ ਅੱਛਾ ਦੋ ਹਨ ਦੋ ਦਾ ਪਤਾ ਵੀ ਬਲਕਿ ਤੈ ਹੁਣ ਤੇ ਪੂਰਾ ਨਹੀਂ ਅੱਛਾ ਤੁਸੀਂ ਇੱਧਰ ਵੇਖੋ ਤੁਸੀਂ ਹਲਦਵਾਲੇ ਨਾਲ ਵੇਖੋ ਸਾਹਮਣੇ ਮੋਬਾਈਲ ਵਾਲੇ ਪਾਸੇ ਵੇਖੀ ਜਾਓ ਬੰਦਿਆਂ ਨੂੰ ਛੱਡੋ ਅੱਛਾ ਬਜ਼ੁਰਗੋ ਪਿੰਡ ਦੇ ਵਿੱਚ 47 ਤੋਂ ਪਹਿਲਾਂ ਹਾਂਜੀ ਕੋਈ ਗੁਰਦੁਆਰਾ ਹੁੰਦਾ ਸੀ ਸਿੱਖਾਂ ਦਾ ਹਾਂਜੀ ਆ ਇਹ ਵੀ ਅਜੇ ਵੀ ਹੈ ਵੇ ਤੇ ਆਪਣੀ ਮਸੀਤਾਂ ਕਿੰਨੀਆਂ ਸਨ ਉਹਨਾਂ ਮਸੀਤਾਂ ਜਿਹੜੀਆਂ ਸਨ ਇੱਕ ਤੇ ਦੋ ਤੇ ਤਰੇ ਸਨ ਉਹਦਾ ਬਾਡੀ ਨਹੀਂ ਹੁਣ ਤੇ ਬਾਹਰ ਬਾਡੀ ਬੜੀ ਹੋ ਗਈ ਆਪਾਂ ਪਹਿਲਾਂ ਦੀ ਗੱਲ ਕਰਨੀ 47 ਤੋਂ ਪਹਿਲਾਂ ਪਹਿਲਾਂ ਤਰੇ ਸਨ ਅੱਛਾ ਤੇ ਤਿੰਨ ਸਨ ਹਾਂ ਉਦੋਂ ਮਸੀਹ ਵੀ ਹੁੰਦੇ ਹਾਂ ਪਿੰਡ 'ਚ ਕ੍ਰਿਸਚੀਅਨ ਹਾਂਜੀ ਇਹ ਤੇ ਉਹ ਚੌਕੇ ਸਨ ਇਹਨਾਂ ਦਾ ਚਰਚ ਹੁੰਦਾ ਸੀ ਉਦੋਂ ਨਹੀਂ ਉਦੋਂ ਨਹੀਂ ਸੀ ਬਾਅਦ ਚ ਬਣਿਆ ਚਲੋ ਠੀਕ ਹੋ ਗਿਆ ਅੱਛਾ ਜੇ ਪਿੰਡ ਦੇ ਸਰਦਾਰ ਸਨ ਕਿਹਦਾ ਨਾਂ ਚੇਤੇ ਹੋਰ ਦਾ ਦੱਸੋ ਸਿੱਖਾਂ ਦਾ ਕਿਹਦਾ ਨਾਂ ਚੇਤੇ ਦਾ ਅਜੇ ਤੱਕ ਪਿੰਡ ਦੇ ਸਰਦਾਰ ਜਿਹੜੇ ਨੇ ਉਹਨਾਂ ਦਾ ਨਾਂ ਇਹ ਸੀ ਜਾਂ ਵਿਸ਼ਾਲਾ ਸੀ ਮਸ਼ਹੂਰ ਤੁਸੀਂ ਉਧਰ ਨਾਂ ਵੇਖੋ ਬਜ਼ੁਰਗੋ ਤੁਸੀਂ ਇੱਧਰ ਮੋਬਾਈਲ ਵਾਲੇ ਵੇਖ ਕੇ ਗੱਲ ਕਰੋ ਚਬਾਰਿਆ ਵਿਸ਼ਾਲ ਚੌਰੀ ਸਿੱਖ ਅੱਛਾ ਤੇ ਜਾ ਬਾਬਾ ਲਾਹੀ ਅੱਛਾ
ਇਹ ਵਿੱਚ ਦੇ ਜਾਂ ਇਹ ਜਿਹੜਾ ਨਾਂ ਲਿਆ ਸੰਤੂ ਨੰਬਰ ਤੇ ਆਪਣਾ ਇਹ ਮਸ਼ਹੂਰ ਸੀ। ਇਸ ਤਰ੍ਹਾਂ ਦੇ ਬੰਦੇ ਹੁਣ ਨਾਂ ਨਹੀਂ ਨਾ ਸਾਰੇ ਆਉਂਦੇ। ਕੋਈ ਗੱਲ ਜਿਹੜੇ ਹੁੰਦੇ ਨੇ ਉਹੀ ਸਹੀ। ਉਹ ਹੈ ਤੇ ਪਿੰਡ ਸਿੱਖਾਂ ਦਾ ਹੀ ਸਾਰਾ। ਅੱਛਾ ਅੱਛਾ। ਹਾਂ ਜਿਹੜੇ ਤੇ ਸਰਦਾਰ ਰਹਿੰਦੇ ਸਨ ਸਿੱਖ, ਸਰਦਾਰ ਉਹਨਾਂ ਦੀ ਜ਼ਾਤ ਕਿਹੜੀ ਸੀ ਭਲਾ? ਜਾਤ ਉਹਨਾਂ ਦੀ ਸੰਧੂ ਹੀ ਸੀ। ਸੰਧੂ ਸਨੋਗੇ? ਹਾਂ ਅੱਛਾ ਅੱਛਾ। ਨੋਏ ਕਿ ਸੰਧੂਆਂ ਤਾਂ ਕਹਿੰਦੇ ਆ। ਹਾਂਜੀ ਅੱਛਾ ਅੱਛਾ ਕਿਉਂਕਿ ਬੋੜੇ ਉਹ ਹੀ ਸਨ। ਅੱਛਾ ਅੱਛਾ। ਹਾਂ ਅੱਛਾ ਮੇਰੇ ਕੋ ਉਂਝ ਪਿੰਡ ਦਾ ਨਕਸ਼ਾ ਸਮਝਾਓ ਹੈ ਤੇ ਪਿੰਡ ਵਿੱਚ ਤੁਹਾਡੇ ਕੀ ਕੀ ਹੁੰਦਾ ਸੀ? ਕੋਈ ਟੱਪ ਹੈ ਸੀ ਇੱਥੇ ਬਹਿੰਦੇ ਸਨ ਨੰਬਰਦਾਰ ਜੀ ਫੈਸਲੇ ਕਰਦੇ ਕਿਤੇ ਬਹਿੰਦੇ ਹੁੰਦੇ ਆ? ਟੱਪ ਨਹੀਂ ਸੀ ਜਾਂ ਹੁੰਦਾ ਦਾਰਾ ਕੋਈ? ਉਦੋਂ ਟੱਪ ਨਹੀਂ ਸੀ ਅੱਛਾ। ਦਾਰਾ ਆਇਆ ਸੀ। ਦਾਰਾ ਆਇਆ ਸੀ। ਹਾਂ ਉਹ ਕਿੱਥੇ ਕਰਕੇ ਹੁੰਦਾ ਸੀ? ਉਹ ਦਾਰਾ ਅੱਜ ਜਾਈਏ ਨਾ ਇੱਧਰ ਹਾਂਜੀ ਜਿੱਥੇ ਨਾਲਾ ਪੈਂਦਾ ਨਾ ਹੈਗਾ ਕਿ ਖਤਮ ਹੋ ਗਿਆ ਹੁਣ? ਉਹ ਖਤਮ ਲੋਕਾਂ ਮਕਾਨ ਛੱਡ ਲਿਆ ਨੇ। ਹਾਂ ਠੀਕ ਹੈ। ਹਾਂ ਤੇ ਛੱਪੜ ਵੀ ਹੁੰਦੇ ਸਨ ਪਿੰਡ 'ਚ? ਛੱਪੜ ਹੈ ਇਹ ਨਾਲ। ਕਿੰਨੇ ਸਨ ਉਦੋਂ? ਉਦੋਂ ਦੇ ਆ ਵੀ ਛੱਪੜ ਸੀ, ਆ ਵੀ ਇੱਧਰ ਵੀ ਛੱਪੜ ਸੀ, ਇੱਥੋਂ ਪਾਣੀ ਲੰਘਦਾ ਸੀ। ਅੱਛਾ ਅੱਛਾ। ਉਹ ਸਾਰਾ ਉੱਧਰ- ਛੱਪੜ ਸੀ? ਹਾਂ ਉਧਰ ਜਿਹੜੇ ਸਨ ਉਹ ਪਾਣੀ ਪਿੱਛੋਂ ਹੁੰਦਾ ਸੀ, ਉਹ ਛੱਪੜੇ ਦੇ ਅੱਗੋਂ ਫਿਰ ਅੱਗੇ ਛੱਪੜੇ ਅੱਗੋਂ ਫਿਰ ਲੰਘਦਾ ਸੀ ਅੱਗੇ। ਬਾਬਾ ਅਸੀਂ ਬੈਠੇ ਇਸ ਟਾਈਮ ਕਿਹੜੀ ਜਗ੍ਹਾ ਤੇ ਆ? ਪਿੱਛੇ ਕੀ ਹੈ ਜਿਹੜਾ? ਇਹ ਤਾਂ ਦਰਬਾਰ ਜਿਹੜਾ ਨਾ ਹਾਂ ਹਾਂ ਇਹ ਤੇ ਵੇਖੋ ਇਹਨੂੰ ਵੇਖੋ ਹੇਠਾਂ ਵੇਖ ਕੇ ਤੇ ਕਿੰਨਾ ਡੂੰਘਾ ਟੁਰ ਗਿਆ। ਹਾਂਜੀ। ਇਹ ਕਿਦੋਂ ਕੁ ਦਾ? ਮੈਂ ਤੁਹਾਨੂੰ ਉਹੀ ਪੁੱਛ ਲਗਾ ਜੀ ਹਿਸਟਰੀ। ਇਹ ਸਾਨੂੰ ਵੀ ਨਹੀਂ ਪਤਾ ਇਹ ਕਦੋਂ ਦਾ। ਚਲੋ ਬਾਬਾ ਜੀ ਮੈਂ ਤੁਹਾਨੂੰ ਉਹ ਕਹਿ ਰਿਹਾ ਕਿ ਸਿੱਖਾਂ ਨੂੰ ਹੁੰਦਿਆਂ ਦਾ ਨਾ। ਹਾਂ ਸਿੱਖਾਂ ਨੇ ਹੁੰਦੇ ਹਾਂ ਆ ਹਾਂ। ਬੜੀ ਦੇਰ ਤੇ ਸਿੱਖ ਮੇਲਾ ਸ਼ੇਲਾ ਵੀ ਲੱਗਦਾ ਇੱਥੇ? ਮੇਲਾ ਵੀ ਸਿੱਖ ਲਾਉਂਦੇ ਰਹੇ ਨੇ, ਅੱਛਾ ਅੱਛਾ। ਸਾਰਾ ਵੀ ਕਰਦੇ ਰਹੇ। ਤੇ ਉੱਤੇ ਲੰਗਰ ਲੰਗਰ ਭਟਾਰਾ ਵੀ ਦਿੰਦੇ ਹੁੰਦੇ ਹਨ ਸਰਦਾਰ? ਦਿੰਦੇ ਹਨ ਭੰਡਾਰਾ। ਅੱਛਾ ਅੱਛਾ। ਹਾਂ ਸੁੱਕਾ ਸਾਰੇ ਹੀ ਖਾਂਦੇ ਹਨ ਮਤਲਬ ਸਰਦਾਰ ਵੀ ਸਾਰੇ ਹੁੰਦੇ ਨਹੀਂ, ਆ ਮੇਲੇ ਉਹ ਸੁੱਕਾ ਹੀ ਲੰਗਰ ਦਿੰਦੇ ਸਨ ਉਦੋਂ ਤੇ? ਵੀ। ਅੱਛਾ ਅੱਛਾ। ਸਹੀ ਸਹੀ। ਉਹਨਾਂ ਭਲਵਾਨਾਂ ਨੂੰ ਆਟਾ ਛੱਡ ਦੇਣਾ। ਇਹਨਾਂ ਦੇ ਘਰ ਕਿਵੇਂ ਦੇ ਹੁੰਦੇ ਹਨ ਬਾਬਾ ਕਿੰਨਾ ਨੇ ਸਰਦਾਰਾਂ ਦੀ? ਮੈਂ ਗੱਲ ਹੀ ਤੁਹਾਨੂੰ 47 ਤੋਂ ਪਹਿਲਾਂ ਨਹੀਂ ਕਰਨੀ। ਮਕਾਨ ਬੱਚਿਆਂ ਵਾਲੇ ਮਕਾਨ ਤੇ ਤਾਂ ਸਾਰੀ ਦੁਨੀਆ ਦੇ ਕੱਚੇ ਸਨ। ਉਦੋਂ ਦੇ ਕਿਤੇ ਖਸਰੀ ਦਾ ਮਕਾਨ ਹੈ ਸੀ ਪੱਕਾ, ਥੋੜਾ ਪਾਇਆ, ਸਭ ਅੱਛਾ। ਕੱਚੇ ਸਨ। ਤੇ ਖੁਸ਼ਹਾਲ ਸਿੰਘ ਦਾ ਕੱਚਾ ਸੀ ਜਵਾਰ? ਕਸ਼ਾਲੇ ਦਾ ਪੱਕਾ ਸੀ। ਤੁਹਾਨੂੰ ਮੈਂ ਇਹੋ ਤਾਂ ਪੁੱਛਣਾ, ਤੁਸੀਂ ਪਰੇਸ਼ਾਨ ਹੋਣੇ ਮੈਨੂੰ ਦੱਸ ਦਿਓ ਜੀ ਸ਼ਾਇਦ। ਉਹਨਾਂ ਦਾ ਪੱਕਾ ਸੀ। ਹਾਂਜੀ। ਹਾਂ ਅੱਛਾ ਅੱਛਾ 4 ਮੰਜ਼ਲਾ ਸੀ। ਉਹ ਦੇ ਦੂਰ ਕੇ ਤੇ ਉਹ ਤੇ ਅੱਛਾ ਅੱਛਾ। ਥੱਲੇ ਆ ਗਿਆ ਨਾ। ਹਾਂਜੀ ਹਾਂਜੀ। ਇੱਕ ਪਰਾਂ ਹਵੇਲੀ ਸੀ, ਉਹਦੇ ਵਿੱਚ ਇੱਕ ਟਾਂਗਾ ਦੇ ਘੋੜਾ ਹੁੰਦਾ ਸੀ ਜਾਂ ਅੱਛਾ, ਧੱਗੇ ਅੱਛਾ। ਦੋ ਹੁੰਦੇ ਸਨ। ਹੂੰ ਹੂੰ। ਉਹ ਤੇ ਵੀ ਇੱਕ ਗੇਟ ਇੱਟਾਂ ਦਾ ਅੱਛਾ ਬਾਬਾ ਤੁਹਾਡੇ ਵੱਡੇ ਕੀ ਕਰਦੇ ਹੁੰਦੇ ਉਦੋਂ ਜੋ ਸਰਦਾਰ ਇੱਥੇ ਵਸਦੇ ਆ? ਸਾਡੇ ਵੱਡੇ ਘਰ ਕੱਪੜਾ ਹੁੰਦੇ ਸਨ। ਅਸੀਂ ਆਪੇ ਵੀ ਕੱਪੜਾ ਹੁੰਦਾ। ਆਪਣੀਆਂ ਉਹ ਹਾਂ ਜਿਹੜੀਆਂ ਹੱਥ ਨਾਲ ਪੁਰਾਣੀਆਂ? ਹੱਥ ਨਾਲ। ਇਹ ਸੰਤੇ ਸਿੰਘ ਦੀ ਪੈਲੀ ਦਾ ਪਤਾ ਕਿੰਨੀ ਕੁ ਸੀ ਕਿ ਨਹੀਂ? ਕੋਈ ਪਤਾ ਇਲਮ ਹੋਏ? ਨਹੀਂ ਕੋਈ ਨਾ ਮੱਝਾਂ ਗਾਵਾਂ ਕੋ ਹਵੇਲੀ ਹੋਵੇ ਇਹਨਾਂ ਦੀ? ਮੱਝਾਂ ਗਾਵਾਂ ਨਾਲ ਨਹੀਂ ਪਤਾ ਇਹਦਾ? ਨਹੀਂ। ਚਲ ਮੈਂ ਬਜ਼ੁਰਗਾਂ ਨੂੰ ਹੋਰ ਥੋੜੇ ਇਹਨਾਂ ਪੁੱਛਣਾ। ਅੱਛਾ ਬਜ਼ੁਰਗੋ ਹੁਣ ਤੁਸੀਂ ਜਿਹੜਾ ਪਰੇਸ਼ਾਨ ਹੋ ਤੇ ਖੁੱਲ ਕੇ ਦੱਸਣਾ ਜੀ। ਇਹ ਉਹਦਾ ਪੋਤਰਾ ਹੈ, ਅੱਛਾ ਬਲਕਿ ਪੜਪੋਤਰਾ ਹੈ। ਇਸ ਟਾਈਮ ਅਮਰੀਕਾ ਹੈ ਤੇ ਉਹਦਾ ਕਾਲ ਮੈਂ ਕਰਨ ਆ ਰਸੀਮ ਨੇ ਇੱਥੇ ਰਾਤ ਹੈ ਸੁੱਤੇ ਹੋਏ ਨੇ। ਜੇ ਬਾਅਦ ਚ ਗੱਲ ਹੋ ਗਈ ਤਾਂ ਮੈਂ ਤੁਹਾਡੀ ਗੱਲ ਵੀ ਕਰਾਣਾ ਬਾਅਦ ਚ। ਇਹ ਜਿਹੜਾ ਸੰਤਾ ਸਿੰਘ ਸੀ ਨਾ, ਸੰਤਾ ਸਿੰਘ ਜਿਹਨੂੰ ਤੁਸੀਂ ਕਹਿੰਦੇ ਹੋ ਨੰਬਰਦਾਰ ਸੀ, ਸੰਤੂ ਕਹਿੰਦੇ ਪਏ ਹੋ, ਇਹ ਉਹਦਾ ਪੜਪੋਤਰਾ ਹੈ। ਇਹਦਾ ਪੜਦਾਦਾ ਸੀ ਸੰਤਾ ਸਿੰਘ। ਸੰਤਾ ਸਿੰਘ ਦਾ ਕੋਈ ਮੁੰਡਾ ਜਿਹੜਾ ਮਹਿੰਗਾ ਸਿੰਘ ਸੰਧੂ ਸਨ ਵੀ। ਇਹਨਾਂ ਦੇ ਬਾਰੇ ਕੋਈ ਪਤਾ? ਸਾਡੇ ਭਜਾਈ ਜਾ ਸੰਧੂ। ਹਾਂ ਹਾਂ। ਤੇ ਤੁਸੀਂ ਹੁਣ ਦੱਸੋ ਵੀ ਇਹ ਸਰਦਾਰ ਕਿਹੜੇ ਨੇ, ਕਿਹੜੀ ਕਿਹੜੀ ਸ਼ਾਮਾਂ ਦੀਆਂ ਗੱਲਾਂ ਜਿਹੜੇ ਤੁਸੀਂ ਬਜ਼ੁਰਗਾਂ ਬਾਬੇ ਮੁੰਡਿਆਂ ਆਪਣੇ ਸੁਣਾਉਂਦੇ, ਸੁਣਾਓ ਸਾਨੂੰ ਹੁਣ। ਗੱਲਾਂ ਇਹਦੀਆਂ ਮੈਂ ਨੰਬਰਦਾਰਾਂ ਦਾ ਪਤਾ ਜੀ ਕਿਹੜੇ ਕਿਹੜੇ ਸਨ ਤੁਸੀਂ ਦੱਸੋ? ਨੰਬਰਦਾਰ ਇਹਨੂੰ ਪਤਾ ਮੰਡੇ ਬੜਾ ਬੈਠੇ ਨੇ। ਹੋਰ ਸਰਦਾਰਾਂ ਦਾ ਇਹਦਾ ਨਾਂ ਨਹੀਂ ਪਤਾ? ਆ ਸੰਤੂ ਸਿੰਘ ਆਂਦੇ ਲੰਬਰਦਾਰ ਸੀ। ਅੱਛਾ ਹਾਂ ਅੱਛਾ। ਹੋਰ ਮਨ ਸਿੰਘ ਲੰਬਰਦਾਰ ਸੀ। ਮਲ ਸਿੰਘ ਜੀ ਇਹਨਾਂ ਦੂੰਗਾ ਇਹ ਦੋ ਦੱਸਿਆ ਨੇ। ਹੋਰ ਆ ਜਾਗਰ ਭਲਵਾਨ ਸੀ ਤੇ ਪੰਜਾਬੀ ਵਾਲੇ ਕੋਲ ਹੁੰਦਾ। ਅੱਛਾ ਜਾਗਰ ਭਲਵਾਨ ਅੱਛਾ ਅੱਛਾ। ਗਲੇ ਇੱਥੇ ਹੁੰਦੇ ਆ। ਹੂੰ ਹੂੰ। ਉਸਾਵਾ ਗੜਾ ਸੀ ਉਹਦਾ ਨਾਮ। ਅੱਛਾ। ਨਵੇਂ ਵਾਲੇ ਕੋਲ ਜਾਈ। ਅੱਛਾ ਅੱਛਾ। ਹਾਂ ਉਸਾਵਾ ਗੜਾ ਹੁੰਦਾ। ਹਾਂ ਇਹ ਸੰਤੂ ਦਾ ਤੁਹਾਨੂੰ ਪਤਾ ਵੀ ਘਰ ਕਿੱਥੇ ਸੀ? ਹਾਂ ਤੇ ਸੰਤ ਸਿੰਘ ਦੇ ਘਰ ਦੇ ਪਤਾ ਕਿਹੜੇ ਮਹੱਲੇ ਕਿੱਥੇ ਗਲੀ ਕਿੱਥੇ ਕਰਕੇ ਹੁੰਦਾ ਸੀ? ਭਾਵੇਂ ਢੱਟ ਗਿਆ ਹੋਵੇ ਕੋਈ ਮਸਲਾ ਨਹੀਂ। ਨਹੀਂ ਪਤਾ। ਕਿਉਂ ਬਾਬਾ? ਸੰਤ ਸਿੰਘ ਦਾ ਪਤਾ ਘਰ ਕਿੱਥੇ ਸੀ? ਨਹੀਂ ਮਾਲ ਸਿੰਘ ਦੇ ਘਰ ਦਾ ਪਤਾ ਹੈ, ਹਾਂ ਸੰਤੂ ਦੇ ਘਰ ਦਾ ਨਹੀਂ ਪਤਾ। ਹਾਂ। ਮਹੱਲੇ ਦਾ ਪਤਾ ਕਿੱਥੇ ਸੀ ਉਹਨਾਂ ਦਾ ਘਰ ਕਿਹੜੀ ਸਾਈਡ ਤੇ? ਪਾਸੇ ਨਹੀਂ ਹੈ, ਨਹੀਂ ਦੇ ਪਾਸੇ। ਕਿਹੜਾ? ਸੰਤੂ ਦਾ। ਸੰਤੂ ਦੇ ਨਹੀਂ ਦੇ ਪਾਸੇ। ਲਿੰਦੇ ਪਾਸੇ ਨਾਲੇ ਹੀ ਹੈ ਨਾ, ਵੇਖਿਆ ਨਹੀਂ ਹੈ ਨਾ। ਖੁਸ਼ੀ ਨੰਬਰ ਦਾ ਘਰ ਤੇ ਪੁਰਾਣਾ ਜਿਹੜਾ ਮੈਨੂੰ ਹੁਣ ਵੀ ਯਾਦ ਹੈ। ਹਾਂ ਜਿਹੜਾ ਪੁਰਾਣਾ ਘਰ ਹੈ ਕਿੱਥੇ ਹੋਣਾ ਦੱਸ? ਇੱਥੇ ਹੀ ਉਹ ਗਲੀਏ ਜਾਈਏ ਤੇ ਉਹਦੇ ਵਿੱਚ। ਅੱਛਾ ਸਮੈਲ ਨੰਬਰ ਤੋਂ ਅੱਗੇ ਆਈਏ ਸਮਝੀ, ਤੈਨੂੰ ਵੀ ਨਹੀਂ ਪਤਾ ਹੁਣ ਤੇ ਦੱਸਿਆ ਤੇ। ਪੁਰਾਣਾ ਘਰ ਕਿਸੇ ਦਾ ਖਲੋਤਾ ਸਰਦਾਰ ਦਾ ਅਜੇ ਤੱਕ? ਪੁਰਾਣਾ ਘਰ ਉਹ ਮੰਦਿਰ ਖਲੋਤਾ ਹੈ। ਮੰਦਿਰ ਹੈ ਜੀ। ਮੰਦਿਰ ਕਿ ਗੁਰਦੁਆਰਾ? ਮੰਦਿਰ ਗੁਰਦੁਆਰਾ। ਮੰਦਿਰ ਹੁੰਦਾ ਸੀ ਖੱਤਰੀਆਂ ਦਾ, ਹਾਂ ਜਿਹੜਾ ਗੁਰਦੁਆਰਾ ਹੁੰਦਾ ਉਹ ਹੁੰਦਾ ਸਰਦਾਰਾਂ ਦਾ। ਗੁਰਦੁਆਰਾ ਲੋਕਾਂ ਛੱਤ ਲਿਆ ਨੇ, ਕੋਠੀਆਂ ਛੱਤ ਲਈਆਂ ਨੇ। ਮੰਦਿਰ ਹੈ ਜਿਹੜਾ ਗੁਰਦੁਆਰਾ ਸੀ ਨਾ ਉੱਥੇ, ਉਹ ਮਸਜਿਦ ਵੇਖ ਕੇ ਅਸੀਂ ਤੁਹਾਨੂੰ ਦੱਸਦੇ ਤੁਸੀਂ ਵੀ ਆਪਣੀ ਪਛਾਣਨਾ ਸਾਨੂੰ ਪਤਾ ਹੀ। ਜਿਹੜਾ ਗੁਰਦੁਆਰਾ ਸੀ ਨਾ ਉੱਥੇ ਰੌਣਕਿਆਂ ਪੂਰੀ ਛੱਤੀ ਹੈ। ਉਹ ਗੁਰਦੁਆਰਾ ਉੱਥੇ ਹੁੰਦਾ ਹੈ। ਅੱਛਾ ਅੱਛਾ। ਨਹੀਂ ਉੱਥੇ ਰੌਣਕਿਆਂ ਦੀ ਕੋਠੀ ਹੈ। ਇਹ ਮੰਦਿਰ ਨਿਸ਼ਾਨੀ ਹੈ ਜੀ ਸਿਰਫ। ਹਾਂ ਨਹੀਂ ਕੋਈ ਬਾਬਾ ਜੀ ਹੋਰ ਕੋਈ ਨਿਸ਼ਾਨੀ ਹੋਵੇ, ਕੋਈ ਬੋਰਡ ਦਾ ਦਰਖਤ, ਕੋਈ ਦੀਵਾਰ ਬਾਹਰ ਦੀ ਖਲੋਤੀ ਹੋਵੇ?
ਕਿਸੇ द्वारा तो ही है तो मंदिर ही खुलता है मंदिर को द्वारा में जाए ਅੱਛਾ ਤੇ ਅੱਛਾ ਬਾਬਾ ਉਹਨੇ ਪਿੰਡ ਦੇ ਵਿੱਚ ਤੁਹਾਡੇ ਖੱਤਰੀ ਵੀ ਰਹਿੰਦੇ ਸਨ ਹਿੰਦੂ ਖੱਤਰੀ खत्री बड़े ਹਾਂ जाए ਯਾਦ ਕਿਸੇ ਦਾ हाँ चंदू शाह हुंदा है ਅੱਛਾ चंदू शाह बाबा चंदू शाह ਵਿੱਚ ਦੁਕਾਨ ਉਹ ਲੱਗੀ ਬਾਬਾ ਚੰਦੂ शाह ਬਾਬਾ ਚੰਦੂ ਸ਼ਾਹ ਬਾਬਾ ਖੱਤਰੀ ਸੀ ਚੰਦੂ ਸ਼ਾਹ ਖੱਤਰੀ ਹਾਂ ਖੱਤਰੀ ਸੀ ਉਹ ਹਾਂ ਖੱਤਰੀ ਸ਼ਾਹੂਕਾਰਾ ਕਰਦਾ ਹੋਣਾ ਨਾ ਹਾਂ ਸ਼ਾਹੂਕਾਰ ਤਾਂ ਹੀ ਸ਼ਾਹ ਕਹਿੰਦੇ ਆ। ਸ਼ਾਹੂਕਾਰ ਕਰਦਾ ਅੱਛਾ ਅੱਛਾ ਚੰਦੂ ਸ਼ਾਹ ਖੱਤਰੀ ਤੇ ਕੋਈ ਸੁਨਿਆਰਾ ਵੀ ਆ ਸੀ ਜਿਹਦੀ ਦੁਕਾਨ ਸੀ ਸੋਨੇ ਦੀ ਜਾਂ ਚਾਂਦੀ ਦੀ ਆਸਨ ਬਾਬਾ ਹਾਂ ਕੀ ਨਾਮ ਸੀ ਉਹਦਾ ਮਾਰ ਭਾਗਮਲ ਸੀ ਉਹਦਾ ਨਾਮ ਹਾਂ ਕਾਹਦੀ ਦੁਕਾਨ ਸੀ ਸੋਨੇ ਦੀ ਨਿਆਣੇ ਦੀ ਦੁਕਾਨ ਸੀ ਬੋਤਲਾਂ ਦੀ ਦੁਕਾਨ ਸੀ ਇੱਥੇ ਪਿੰਡ 'ਚ ਹਾਂ ਅੱਛਾ ਅੱਛਾ ਕੱਚੀ ਸੀ ਦੁਕਾਨ ਕਿ ਪੱਕੀ ਭਲਾ ਕਿਵੇਂ ਦੀ ਸੀ ਉਹ ਦੁਕਾਨ ਅਜੇ ਵੀ ਖੜੀ ਬੋਤਲਾਂ ਦੇ ਭਾਜੇ ਉਹ ਪੱਕੀ ਹੈ ਅੱਛਾ ਕੀ ਉਹਦਾ ਕਿਹੜਾ ਮਕਾਨ ਮੱਲ ਭਾਗਮਲ ਕੋਈ ਦੁਕਾਨ ਅਜੇ ਵੀ ਹੈ ਹਾਂ ਉਂਝ ਇੱਟਾਂ ਹੋਈ ਲੱਗੀਆਂ ਹੋਈਆਂ ਉਹ ਹੀ ਲੱਗੀ ਦਰਵਾਜ਼ਾ ਵੀ ਉਹੀ ਦਰਾਇਆ ਵੀ ਹੋਈ ਹੁਣ ਖੂਹਾਂ ਦੇ ਨਾਂ ਚੇਤਾ ਹੋਇਆ ਤੁਹਾਨੂੰ ਕਿਸੇ ਦਾ ਜਿਹੜੇ ਬਾਹਰ ਪਾਣੀ ਲੱਗਦਾ ਸੀ ਪੰਜਾਬੀ ਵਾਲਾ ਮੀਰਦਿਆਂ ਵਾਲਾ ਟੂਟਾ ਵਾਲਾ ਸੱਲਾਂ ਵਾਲਾ ਨਾ ਤਾਂ ਹੋਏ ਤੇ ਭਾਵੇਂ ਮਕਾਨ ਬਣ ਗਏ ਨੇ ਹਾਂਜੀ ਦੱਸੋ ਦੱਸ ਕੱਲਾ ਵਾਲਾ ਮੀਆਂ ਦੀ ਕੋਈ ਅੱਛਾ ਤੇ ਮੇਰੇ ਵਾਲਾ ਮਾੜੀ ਵਾਲਾ ਹਾਂ ਛੱਪਾਂ ਵਾਲਾ ਵੇਖਾ ਥੋੜੇ ਯਾਦ ਨੇ ਬਾਬਾ ਤੂੰ ਕਹਿੰਦਾ ਮੈਨੂੰ ਯਾਦ ਇਸਰ ਵਾਲਾ ਹਾਂ, ਹਾਂ। ਉਹ ਯਾਦ ਤੇ ਹੈ ਬਾਬੇ ਮੈਂ ਇਹ ਕਹਿਣ ਡਿਆ ਉਹਨਾਂ ਦਾ ਦਿਲ ਕਰਦਾ ਹੈ ਆਪਣਾ ਪਿਛੋਕੜ ਵੇਖੀਏ ਸੁਣੀਏ ਹਾਂਜੀ ਹਾਂਜੀ ਹਾਂ ਹਾਂ ਬਮਾ ਵਾਲਾ ਨਿਸਾਰ ਵਾਲਾ ਅੱਛਾ ਬਿਹਾੜਾ ਵਾਲਾ ਇਹ ਸੰਤੂ ਦਾ ਨਹੀਂ ਪਤਾ ਇਹਦਾ ਕਿਹੜਾ ਸੀ ਸੰਤ ਸਿੰਘ ਦਾ ਨਹੀਂ ਪਤਾ ਇਹ ਨਹੀਂ ਪਤਾ ਹਾਂ ਮੱਲੀਆ ਉਹਦਾ ਉਹ ਕਹਿ ਰਹੇ ਦਾਦਾ ਹੀ ਹੈ ਨਾ ਦਾਦਾ ਨਹੀਂ ਆਈ ਬੱਜਿਆ ਮੱਲੀਆ ਵਾਲਾ ਗਿਣਦਾ ਭਾਵੇਂ ਮੀਡੀਆ ਵਾਲਾ ਗਿਣਦਾ ਤੇ ਭਾਵੇਂ ਇਸਰ ਵਾਲਾ ਨਹੀਂ ਜਿਹੜਾ ਮਰਜ਼ੀ ਨਾਲ ਗੱਲ ਲੈਣਾ ਜਿਹਦਾ ਜਿਹੜਾ ਇਸਰ ਵਾਲੇ ਵਾਲਾ ਸੀ ਉਹ ਹੀ ਬੜਾ ਵੱਡਾ ਚੌਧਰੀ ਅੱਛਾ ਬਾਬਾ ਜੀ ਇੱਕ ਮਿੰਟ ਭਾਈ ਅੱਛਾ ਭਾਈ ਬਜ਼ੁਰਗੋ ਤੁਸੀਂ ਕਿਹੜਾ ਕਹਿ ਰਹੇ ਹੋ ਨਾ ਸੰਤ ਸਿੰਘ ਦਾ ਘਰ ਜਿਹੜਾ ਖੂਹ ਖੂਆ ਮੱਲੀਆ ਮੱਲੀ ਵਾਲਾ ਖੂਹ ਮੱਲੀਆ ਜਿਆਦਾ ਉਹਦਾ ਹੀ ਤੁਹਾਨੂੰ ਪਤਾ ਕਿ ਉਹ ਸੀ ਪਤਾ ਹੈ ਅੱਛਾ ਇਹ ਕਿਹੜੇ ਪਾਸੇ ਪਿੰਡ ਤੋਂ ਕਿਹੜੀ ਸਾਈਡ ਲੈਂਦੇ ਪਿੰਡ ਦੇ ਲੈਂਦੇ ਪਾਸੇ ਕਿੰਨੀ ਕੁ ਦੂਰ ਹਟਵਾਂ ਪਿੰਡ ਤੋਂ ਨਾਲ ਹੀ ਹੁਣ ਤੇ ਵਿੱਚ ਹੀ ਆ ਗਏ ਆ ਅੱਛਾ ਪਹਿਲਾਂ ਬਿਲਕੁਲ ਨਾਲ ਹੁੰਦਾ ਬਾਹਰ ਹਾਂ ਨਾਲ ਬਾਹਰ ਵਾਸ ਅੱਛਾ ਤੇ ਇਹ ਖੂਹ ਕਿਵੇਂ ਦਾ ਤੁਸੀਂ ਵੇਖਿਆ ਜੀ ਚੱਲਦਾ ਸੀ ਹਾਂ ਚੱਲਦਿਆਂ ਚੰਡਾ ਵੇਖਿਆ ਵਾਏ ਆਪੇ ਖੂਬ ਬੜਾ ਅੱਛਾ ਹਾਂਜੀ ਹਾਲ ਵਾਏ ਨੇ ਖੂਬ ਵਾਏ ਨੇ ਬਾਬਾ ਆਪਣੀ ਪੈਲੀ ਹੈ ਨਹੀਂ ਪੈਰੀ ਕੋ ਨਹੀਂ ਹੈ ਫਿਰ ਕਿਹਦੀਆਂ ਵਾਈਆਂ ਪੈਲੀਆਂ ਹਾਂ ਉਹ ਦਾਦਾ ਸਾਡਾ ਵਾਈ ਕਰ ਰਿਹਾ ਬੁੱਲੇ ਦੇ ਕੋਲ 50 ਸਾਲ ਵਾਈ ਕੀਤੀ ਹੈ ਦਾਦਾ ਸਾਡੇ ਨੂੰ ਨਹੀਂ ਕਿਹੜੇ ਸਰਦਾਰ ਦੀ ਪੈਲੀ ਉਹ ਸੀ ਬੂਟਾ ਬੂਟਾ ਸਿੰਘ ਅੱਛਾ ਐਸੇ ਪਿੰਡ ਦਾ ਸੀ ਕਿ ਨਾਲ ਦੇ ਇਸੇ ਪਿੰਡ ਦਾ ਸਾਡੇ ਪਿੰਡ ਦਾ ਹੀ ਅੱਛਾ ਹਾਂਜੀ ਜਿਨ੍ਹਾਂ ਤੁਸੀਂ ਵਾਈ ਕੀਤੀ ਉਹਦਾ ਤੁਸੀਂ ਵੇਲੋ ਨਾਂ ਨਹੀਂ ਦੱਸਿਆ ਮੈਂ ਪੁੱਛਿਆ ਫਿਰ ਦੱਸਿਆ ਬੂਟਾ ਸਿੰਘ ਸੀ ਅੱਛਾ ਬੂਟਾ ਸਿੰਘ ਸੀ ਅੱਛਾ ਉਹ 50 ਸਾਲ ਦਾਦੇ ਸਾਡੇ ਪੈਜੀ ਵਾਈ ਇਹ ਵਰਤੋਂ ਭਾਜੀ ਕਿਵੇਂ ਦੀ ਤੁਹਾਡੇ ਨਾਲ ਮਸੀਹਾਂ ਨਾਲ ਵੀ ਮੁਸਲਮਾਨਾਂ ਨਾਲ ਸਿੱਖ ਲੜਦੇ ਹਨ ਕਿਵੇਂ ਦੀ ਵਿਆਹਾਂ ਸ਼ਾਦੀਆਂ ਦੇ ਕੋ ਐਵੇਂ ਦਾ ਕਲਚਰ ਦੱਸੋ ਕਿਵੇਂ ਦਾ ਹੁੰਦਾ ਨਹੀਂ ਅੱਛੇ ਲੋਕ ਸਨ ਦਾਦੇ ਸਾਡੇ WhatsApp ਦੱਸਦੇ ਅੱਛੇ ਲੋਕ ਹਾਂ ਬਿਲਕੁਲ ਤੁਸੀਂ ਉਦੋਂ ਕਿੱਡੇ ਕੁਸੋ ਮੈਂ ਐਸਾ 4-5 ਸਾਲ 4-5 ਸਾਲ ਦੇ ਹੋ ਚਲੋ ਆਪਣੇ ਅੱਬੇ ਜੀ ਕੋਲ ਗੱਲਾਂ ਸੁਣੀਆਂ ਹੋਣਗੀਆਂ ਵਡੇਰਿਆਂ ਕੋਲ ਹਾਂ ਉਹਨਾਂ ਕੋਲ ਹੁਣ ਤੇ ਪੌਂ ਤੇ ਬਹਿੰਦੀ ਕੋਈ ਨਹੀਂ ਤੁਸੀਂ ਤੇ ਬਹਿੰਦੇ ਸੁਣੋ ਤੇ ਬੈਠੇ ਸਭ ਹੁਣ ਤੇ ਮੋਬਾਈਲਾਂ 'ਚ ਬਸ ਲੱਗੇ ਹੁੰਦੇ ਨੇ ਪਤਾ ਸੁਣਦਾ ਨਹੀਂ ਸੁਣਦੇ ਹਾਂਜੀ ਇਹ ਦਾਰੇ ਜੀ ਬੈਠੇ ਹੁੰਦੇ ਆ ਉਹ ਪਾ ਕੇ ਹਾਂ ਕੋਲ ਬਾਈ ਅੱਛਾ ਕਿ ਸਰਦਾਰ ਦਾ ਤੁਹਾਨੂੰ ਮਹਾਂਦਰਾ ਯਾਦ ਕਿਵੇਂ ਤੋਂ ਵੇਖਿਆ ਹੋਵੇ ਅਜਾਗਰ ਸਿੰਘ ਵੇਖਿਆ ਪੰਜਾਬੀਆਂ ਕੋਲ ਅੱਛਾ ਵੇਖਿਆ ਸੀ ਉਦੋਂ ਹੀ ਵੰਡ ਤੋਂ ਪਹਿਲੇ ਤੇ ਬਾਅਦ ਚ ਆਇਆ ਬਾਅਦ ਚ ਆਇਆ ਅੱਛਾ ਬਾਅਦ ਚ ਆਇਆ ਕਿਵੇਂ ਦਾ ਸੀ ਬਾਬਾ ਜਵਾਨ ਸੀ ਕਿ ਬਸ ਬੜਾ ਜਵਾਨ ਸੀ ਬੜਾ ਚੰਗਾ ਜਵਾਨ ਸੀਗੇ ਗੋਰਾ ਨਿਸ਼ੋ ਤੇ ਚੰਗਾ ਜਣਾ ਅੱਛਾ ਜਾਗਰ ਸਿੰਘ ਵੇਖਿਆ ਸੀ ਹਾਂ ਉਹਦੇ ਨਾਲ ਇੱਕ ਹੋਰ ਵੀ ਦੋ ਆਏ ਸਨ ਉਹਦੇ ਨਾਂ ਸੀ ਇੱਕ ਜੀ ਜੋ 3-4 ਆਏ ਹਨ ਖਾਨ ਮੁਹੰਮਦ ਬਜ਼ੁਰਗੋ ਹਾਂਜੀ ਤੁਹਾਨੂੰ ਕਿਸੇ ਦਾ ਨਾਂ ਚੇਤਾ ਹੋਵੇ ਜਿਹੜਾ ਜਦੋਂ ਤੁਸੀਂ ਵੇਖਿਆ ਹੋਵੇ ਕਿਸੇ ਨੂੰ ਜਿਹਦਾ ਮਹਾਂਦਰਾ ਯਾਦ ਵੀ ਇੰਜ ਦੱਸ ਇਹ ਬਾਬਾ ਖਾਨ ਮੁਹੰਮਦ ਵੇਖਿਆ ਜਾਂ ਜਾਗਰ ਭਲਾਣ ਵੇਖਿਆ ਇਹ ਕਫੂਰ ਇਹ ਆਹੋ ਇਹ ਤੇ ਵੇਖੇ ਨੇ ਇਹ ਖਾਨ ਮੁਹੰਮਦ ਤੇ ਰਹਿ ਗਿਆ ਸੀ ਨੇ ਇੱਥੇ ਹੀ ਬਾਰਿਸ਼ ਵੀ ਇੱਥੇ ਰਹਿ ਗਿਆ ਸੀ ਮੁਸਲਮਾਨ ਹੋ ਗਏ ਸੀ ਮੁਸਲਮਾਨ ਅੱਗੋਂ ਆਵੇ ਖਾਉਣਾ ਦੀ ਯਾਰ ਬਰਾੜ ਅੱਛਾ ਤੇ ਜਿਹੜਾ ਸੀ ਭਲਵਾਨ ਜਾਗਰ ਉਹ ਟੁੱਟ ਗਿਆ ਸਾਨੂੰ ਉਹ ਬਾਰਿਸ਼ ਆਇਆ ਸੀ ਇੱਕ ਵਾਰੀ ਅੱਛਾ ਹਾਂ ਇਹ ਬਾਬਾ ਅਜਾਗਰ ਕਿੱਡਾ ਕੁਛ ਕੱਦ ਦਾ ਉਹਦੇ ਬੜਾ ਕਾਲਾ ਰੰਗ ਸੀ ਪੱਕਾ ਥੋੜਾ ਘੁਲਿਆ ਦੱਸ ਦਿਓ ਬੜਾ ਸੋਹਣਾ ਜਵਾਨ ਸੀ ਉਹ ਅੱਛਾ ਸ਼ੋਅ ਸੀ ਤੁਸੀਂ ਵੇਖਿਆ ਮਸ਼ਹੂਰ ਬੋਰਨ ਸ਼ੋਅ ਮਸ਼ਹੂਰ ਆਹੋ ਵੇਖਿਆ ਇਹਨੇ ਪਾਕਿਸਤਾਨ ਚ ਆਇਆ ਸੀ ਫੇਰ ਕੇ ਅੱਛਾ ਨਿਕਲੇ ਕਿਵੇਂ ਸਨ ਹੁਣ ਥੋੜੀ ਕੋਈ ਸਟੋਰੀ ਸੁਣਾਓ ਕਿ ਜਦੋਂ ਗਏ ਨੇ ਹਾਂਜੀ ਪਿੰਡ ਚ ਵੱਡ ਟੋਕ ਹੋਈ ਸੀ ਕਿ ਨਹੀਂ ਨਹੀਂ ਕੋਈ ਨਹੀਂ ਆਰਾਮ ਨਾਲ ਗਿਆ ਮਿਲ ਮੁਲ ਕੇ ਗਏ ਸਾਡੇ ਪਿੰਡ ਸਾਰੇ ਆਰਾਮ ਨਾਲ ਗਏ ਅੱਛਾ ਹਾਂਜੀ ਚਾਚੇ ਦੱਸ ਦੇਣਾ ਸਾਡੇ ਵਾਦ ਸਾਹਿਬ ਹਾਂਜੀ ਸਾਡੇ ਪਿੰਡ ਸਾਰੇ ਆਰਾਮ ਨਾਲ ਗਏ ਉਹ ਮਿਲ ਮੁਲ ਕੇ ਗਏ ਹੁਣ ਕਿਉਂਕਿ ਜਿਵੇਂ ਦੇਖੋ ਨਾ ਮੈਂ ਤੁਹਾਡੇ ਪਿੰਡ ਹੀ ਮੌਜੂਦ ਜਾਣਾ ਤੇ ਆਪਾਂ ਮਿਲ ਕੇ ਜਾਈਦਾ ਮਿਲ ਕੇ ਗਏ ਸਾਂ ਮੇਰੇ ਤੋਂ ਗਿਆ ਸਾਂ
ਅੱਛਾ ਅੱਛਾ सारे में मेरे वाट्सएप था ना दादा साडा वाट्सएप एक बाहर बोल दिया ਅੱਛਾ ਅੱਛਾ ये आए बोली आखिर लगे कि बाहर बोल चाचे ने आखिर मेरे वाट्सएप आने मैं कहा चलो चलिए दुनिया जाती है भी लोग जान जाए ਤੁਹਾਨੂੰ ਬਾਹਰ ਹੀ ਪਈ ਹੈ ਪਰ ਲਗੇ ਜਾਵੇ ਫੈਕਟਰੀ ਹੋਣ ਲੱਗਾ ਲਗੇ ਜਾਣੇ ਲਓ ਜੀ ਸੁਖਮਾਨ ਸਿੰਘ ਸੰਧੂ ਤੈਨੂੰ ਜਿਹੜਾ ਤੇਰੇ ਪੁਰਖਿਆਂ ਦੇ ਪਿੰਡ ਵਾਲੇ ਤੇਰੇ ਬਜ਼ੁਰਗ ਜਿਹੜੇ ਤੇਰੇ ਦਾਦਾ ਪੜਦਾਦਾ ਦੇ ਹਾਣੀ ਸਨ ਉਹਨਾਂ ਨਾਲ ਗੱਲਾਂ ਬਾਤਾਂ ਕੀਤੀ ਤੂੰ ਸਾਰਾ ਕੁਝ ਸੁਣ ਲਿਆ ਹੁਣ ਤੁਹਾਨੂੰ ਮਹਾਨੇ 47 ਤੋਂ ਪਹਿਲਾਂ ਵਾਲੀ ਕਿਹੜੀ ਸ਼ੈ ਖਲੋਤੀ ਵੇ ਮੰਦਿਰ ਗੁਰਦੁਆਰਾ ਜਾਂ ਕੋਈ ਘਰ ਪੁਰਾਣਾ ਮਿਲਦਾ ਨਾਲ ਬੁੱਢਿਆਂ ਬਜ਼ੁਰਗਾਂ ਕੋਲੋਂ ਜਿਹੜੇ ਉੱਥੇ ਅਸੀਂ ਪੁੱਛ ਲਈਏ ਫਿਰ ਆ ਵੀ ਤੁਹਾਨੂੰ ਦੱਸਿਆ ਕਿਹੜੀ ਜਗ੍ਹਾ ਹੈ ਕੀ ਸੀ ਇਹ ਥੋੜਾ ਮੈਂ ਤੁਰ ਫਿਰ ਕੇ ਤੁਹਾਨੂੰ ਮਹਾਨਾ ਤੁਹਾਡਾ ਪਿੰਡ ਚਲੋ ਜੀ ਅਸੀਂ ਸਰਕਾਰ ਹੁਣ ਮੰਦਿਰ ਚੱਲੇ ਆ ਮੰਦਿਰ ਵੇਖਣ ਨੋਈ ਕੇ ਸੰਧੂਆਂ ਦਾ ਚਲੋ ਜੀ ਤੁਹਾਨੂੰ ਮੰਦਿਰ ਲੈ ਕੇ ਚੱਲੇ ਆ ਆ ਤੇ ਮੰਦਿਰ ਜੀ ਗੁਰਦੁਆਰਾ ਜਿਵੇਂ ਅੱਗੇ ਗੱਲ ਤੁਸੀਂ ਲੈ ਕੇ ਜਾਣੇ ਫਿਰ ਤੁਹਾਨੂੰ ਦੱਸਣੇ ਨਾਲ ਬਜ਼ੁਰਗ ਵੀ ਸਾਡੇ ਨਾਲ ਹੀ ਨੇ ਜਿਨ੍ਹਾਂ ਦਾ ਇੰਟਰਵਿਊ ਕੀਤਾ ਨਾ ਹਾਂਜੀ ਤੇ ਉਹ ਇੱਧਰ ਥੋੜਾ ਤੇ ਬਾਕੀ ਜਿਹੜੇ ਪਿੰਡ ਦੇ ਵਿੱਚ ਘਰ ਖੋਤੇ ਨੇ 47 ਤੋਂ ਪਹਿਲਾਂ ਵਾਲੇ ਉਹ ਵੀ ਵਹਾਵਾਂਗੇ ਸਾਨੂੰ ਪਤਾ ਲੱਗਾ ਕਿਹਦਾ ਠੀਕ ਹੈ ਨਾ ਬਜ਼ੁਰਗਾਂ ਸਾਨੂੰ ਦੱਸ ਦਿੱਤਾ ਉੱਥੇ ਜਾ ਕੇ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਸਾਰਾ ਵੀ ਕਿਹਦਾ ਘਰ ਸੀ ਤੇ ਕਿਵੇਂ ਦਾ ਉਹ ਜਿਹੜਾ ਬਚਿਆ ਹੋਇਆ ਸੜਕ ਤੁਹਾਨੂੰ ਵਿਖਾਣੇ ਬਾਕੀ ਉੱਥੇ ਚੱਲਨੇ ਆ ਥੋੜਾ ਦੂਰ ਹੈ ਉੱਥੇ ਚੱਲ ਕੇ ਫਿਰ ਸਟਾਰਟ ਕਰਨਾ ਬਾਕੀ ਉੱਥੇ ਚੱਲ ਕੇ ਵਿਖਾਣੇ ਉਹ ਪੰਜਾਬੀ ਵਾਲਾ ਖੂਹ ਜਾਗਰ ਸਿੰਘ ਦਾ ਹੁੰਦਾ ਸੀ ਸਰਕਾਰ ਕਿੱਥੇ ਕਰਕੇ ਤਕਰੀਬਨ ਅੱਜ ਦਰਖਤ ਲਗਾ ਸਾਹਮਣੇ ਇਹ ਦਰਖਤ ਨਹੀਂ ਉਹ ਪਿੱਛੇ ਵੇਚ ਅੱਛਾ ਅੱਛਾ ਹਾਂਜੀ ਉਹ ਪਰਲਾ ਗੇਟ ਨਜ਼ਰ ਆ ਰਿਹਾ ਜੀ ਉਹ ਸਾਹਮਣੇ ਹਾਂਜੀ। ਉਹ ਖੰਬੇ ਦੇ ਨਾਲ ਉਹ ਪੰਜਾਬੀ ਉਹ ਪੰਜਾਬੀ ਉਹ ਵਾਲਾ ਪੰਜਾਬੀ ਵਾਲਾ ਉਹ ਜਾਗਰ ਸਿੰਘ ਦਾ ਜਾਗਰ ਖੂਹ ਸੀ ਸਿੰਘ ਦਾ ਸੀ ਤੇ ਹਾਂਜੀ ਇੱਥੇ ਗੱਲ ਹੋਰ ਕਿਹੜਾ ਸੀ ਕੀ ਕਹਿ ਰਹੇ ਸੀ ਇਹ ਮੱਲੀ ਵਾਲਾ ਲਓ ਜੀ ਜਿੱਥੇ ਮਕਾਨ ਪੈ ਰਿਹਾ ਮੱਲੀ ਵਾਲਾ ਸੀ ਮੱਲੀ ਵਾਲਾ ਖੂਹ ਹਾਂ। ਉਹ ਜਾਗਰ ਸਿੰਘ ਦਾ ਖੂਹ ਇੱਧਰ ਨੂੰ ਹੋ ਜਾ ਆ ਜਾਓ ਜੀ ਇਹ ਸਰਦਾਰਾਂ ਦੇ ਖੂਹ ਸਨ ਇੱਧਰ ਸਾਈਡ ਤੇ ਹਾਂ ਹਾਂਜੀ ਆ ਗਏ ਅਸੀਂ ਮੰਦਿਰ ਵਾਲੀ ਗਲੀ 'ਚ ਤੇ ਇੱਥੇ ਵਾਕਈ ਮੰਦਿਰ ਹੀ ਹੈ, ਸ਼ਿਵ ਮੰਦਿਰ ਲੱਗਦਾ ਪਿਆ ਸਾਹਮਣੇ ਦੇਖੋ ਤੇ ਲੱਗ ਜਾ ਰਹੇ ਆ ਚੱਲ ਕੇ ਤੁਹਾਨੂੰ ਮਹਾਨੇ ਆ ਮੰਦਿਰ ਤੇ ਖੜਨੇ ਆ ਫੇ ਤੁਹਾਨੂੰ ਹਾਂਜੀ ਲਓ ਜੀ ਮੰਦਿਰ ਦੇ ਤੇ ਵੇਖ ਲਓ ਦਰਸ਼ਨ ਕਰੋ ਤੁਸੀਂ ਅਜੇ ਖਲੋਤਾ ਹੈ ਉਂਝ ਦਾ ਉਂਝ ਹੀ ਹਾਂ ਬਾਕੀ ਜਦੋਂ ਉਸ ਧਰਮ ਦਾ ਕੋਈ ਨਾਂ ਹੋਵੇ ਤੇ ਫਿਰ ਹਾਲਤ ਇੰਝ ਹੀ ਹੋ ਜਾਂਦੀ ਲੇਕਿਨ ਛੇੜਿਆ ਕੋਈ ਨਹੀਂ ਕਿਸੇ ਨੇ ਤੋੜਿਆ ਨਹੀਂਗਾ ਹਾਂ ਉਂਝ ਹੀ ਖਲੋਤਾ ਹੁਣ ਤੁਹਾਨੂੰ ਲੈ ਕੇ ਚੱਲੇ ਆ ਸੰਤਾ ਸਿੰਘ ਦੇ ਖੂਹ ਵੱਲ ਕਿਉਂ ਬਾਬਾ ਹਾਂਜੀ ਹਾਂਜੀ ਤੇ ਬਾਬਾ ਵੇਖ ਲਓ ਕਿੰਨੇ ਦੀ ਉਮਰ ਹੋਣੀ ਤਕਰੀਬਨ 80 ਦੇ ਉੱਤੇ ਆ ਬਾਬਾ ਅਜੇ ਵੀ ਸਾਈਕਲ ਚਲਾਉਂਦਾ ਬਾਬਾ ਸਾਈਕਲ ਚਲਾ ਲੈਣਾ ਹਾਂ ਚਲਾਉਣਾ ਬਣਾ ਕੇ ਅੱਛਾ ਜੀ ਤੇ ਸਾਡੇ ਬੱਚੇ ਦੇ ਮੋਟਰਸਾਈਕਲ ਤੋਂ ਬਗੈਰ ਦੋ ਪੈਰ ਨਹੀਂ ਜਾਂਦੇ ਅੱਛਾ ਨਹੀਂ ਮੈਂ ਸਾਈਕਲ ਚਲਾਉਣਾ ਅੱਛਾ ਲਓ ਜੀ ਤੁਹਾਨੂੰ ਲੈ ਕੇ ਚੱਲੇ ਆ ਸੁਖਮਾਨ ਸਿੰਘ ਸੰਧੂ ਤੇਰੇ ਪੜਦਾਦਾ ਜੀ ਦੇ ਖੂਹ ਵੱਲ ਤੈਨੂੰ ਮਹਾਨ ਲੱਗਿਆ ਸੰਤਾ ਸਿੰਘ ਤੇ ਇਹ ਬਾਬਾ ਹੀ ਲੈ ਕੇ ਜਾਣਾ ਜੀ ਜਮਦੀਦ ਗਵਾਈ ਆ ਸਾਰੇ ਇਹ ਸੰਧੂਆਂ ਦੇ 12 14 ਪਿੰਡ ਨੇ ਅੱਛਾ ਹਾਂਜੀ ਹਾਂ ਹਾਂ ਸਹੀ ਹੋ ਗਿਆ ਲੋ ਜੀ ਬਾਬੇ ਕਿੱਥੇ ਸੰਤੂ ਪਹੁੰਚੇ ਸਿੰਘ ਦੇ ਡੇਰੇ ਤੇ ਆ ਕਿੱਥੇ ਗਏ ਪਹੁੰਚੇ ਆ ਅਸੀਂ ਅਸੀਂ ਮਲੀਆ ਖੁਦੇ ਕਿਹਦਾ ਸੀ ਆ ਸੰਤੂ ਸਿੰਘ ਦਾ ਸੰਤ ਸਿੰਘ ਦਾ ਸੀ ਹਾਂਜੀ ਲਓ ਜੀ ਉਹ ਪਿੱਪਲ ਸੁਖਮਾਨ ਸਿੰਘ ਆ ਪਿੱਪਲ ਵੀ ਤੁਹਾਡੇ ਦਾਦੇ ਦੇ ਹੱਥਾਂ ਪੜਦਾਦੇ ਦੇ ਲੋਕੇ ਹਾਂਜੀ। ਸੰਤ ਸਿੰਘ ਦਾ ਹਾਂਜੀ ਖੂਹ ਵੀ ਵਿਖਾਣੇ ਆ ਜਿੱਥੇ ਆ ਕੋਈ ਬਹਾਨੇ ਜਿੱਥੇ ਆਇਆ ਸੀ ਤੁਹਾਡੇ ਖੂਹ ਤੇ ਪਹੁੰਚੇ ਜੇ ਹਾਂ। ਦੋ ਇਕੱਠੇ ਹੀ ਜਾਏ ਅੱਛਾ ਦੋ ਖੂਹ ਆਏ ਅੱਛਾ ਅੱਛਾ ਇੱਕ ਨਹੀਂ ਦੋ ਖੂਹ ਇਹ ਡੇਰਾ ਵੀ ਇੰਜ ਹੀ ਹੁੰਦਾ ਸੀ ਇਹਨਾਂ ਦਾ ਦੇ ਰਹੇ ਜੀ ਨਹੀਂ ਆ ਨਹੀਂ ਆ ਅੱਛਾ ਹਾਂਜੀ। ਉਦੋਂ ਤੇ ਦੂਰ ਹੀ ਆਣ ਹਾਂ ਦੋ ਖੂਹ ਹਨ ਹਾਂ ਹਾਂ ਆ ਖੂਹ ਵਾਲੀ ਜਗ੍ਹਾ ਉਹ ਉਹ ਵੀ ਤੁਰ ਕੇ ਆਓ ਜਰਾ ਥੋੜਾ ਲਓ ਜੀ ਹਾਂ ਹਾਂ ਤੁਹਾਨੂੰ ਦੱਸਨੇ ਆ ਖੂਹ ਕਿੱਥੇ ਆ ਜੇ ਖੂਹ ਉਹ ਜਿਹਦਾ ਟੋਇਆ ਨਿਕਲਿਆ ਪਿਆ ਆ ਲਓ ਜੀ ਇੱਥੇ ਖੂਹ ਹੁੰਦਾ ਸੀ ਇੱਥੇ ਖੂਹ ਹੁੰਦਾ ਸੀ ਇੱਥੇ ਸੀ ਆ ਜਗ੍ਹਾ ਤੇ ਆ ਕਿਉਂ ਬਾਬਾ ਕਿੱਥੇ ਆ ਖੂਹ ਆ ਜਾ ਹਾਂ ਥੋੜਾ ਕੁਆ ਇਹ ਪਿਆ ਖੂਹ ਹੈ ਲਓ ਜੀ ਆ ਜੇ ਇੱਥੇ ਖੂਹ ਸਾ ਜੇ ਹਾਂ ਇਹ ਡਾਲ ਆ ਤੇ ਥੱਲੇ ਪੂਰੇ ਗਿਆ ਆਲਦਵਾਲੀ ਉਹ ਪੂਰ ਚੜੇ ਆ ਨਾ ਇੱਕ ਉਹ ਖੂਹ ਜਿੱਥੇ ਦੋ ਖੂਹ ਦੋ ਖੂਹ ਸਨ ਆ ਇਹ ਜਿੱਥੇ ਹੱਲਾਂ ਪਈਆਂ ਉੱਥੇ ਕਰਕੇ ਅੱਛਾ ਹੱਲਾਂ ਦੂਰਾਂ ਲਓ ਜੀ ਇੱਕ ਆਹ ਖੂਹ ਸੀ ਇੱਕ ਉਹ ਤੇ ਖੂਹ ਸੀ ਬਾਬੇ ਸੰਤੇ ਸਿੰਘ ਦਾ ਆ ਜਿਹੜਾ ਹੈ ਨਾ ਵੇਗਾ ਜੀ ਮਤਲਬ ਖੂਹ ਦੇ ਨਾ ਸੰਤੂ ਲੰਬੜਦਾਰ ਦਾ ਇਹ ਕੰਢੇ ਤੇ ਆ ਜਿਹੜੇ ਖੂਹ ਪਿੱਪਲ ਦੇ ਕੰਢੇ ਤੇ ਜਾ ਪਿੱਪਲ ਪਹਿਲਾਂ ਜਿਹੜਾ ਸਾਗਰ ਸਾਹਿਬ ਉਧਰ ਖਾਓ ਜਿੱਥੇ ਪਿੱਪਲ ਉੱਗਿਆ ਦੂਸਰਾ ਖੂਹ ਉਰਲੇ ਪਾਸੇ ਦੇ ਆ ਕੰਢੇ ਦੇ ਉੱਤੇ ਸੀ ਪਿੱਪਲ ਕੰਢੇ ਦੇ ਉੱਤੇ ਪਿੱਪਲ ਇਹ ਉਦੋਂ ਦਾ ਪਿੱਪਲ ਉਹਦੇ ਹੱਥਾਂ 'ਤੇ ਲੱਗਾ ਹੋਇਆ ਬਾਬੇ ਸੰਤ ਸਿੰਘ ਦਾ ਤੇ ਇਹ ਤੁਹਾਡਾ ਡੇਰਾ ਤੁਹਾਨੂੰ ਵਿਖਾ ਰਹੇ ਆ ਜੀ ਆ ਹੁਣ ਵੀ ਇੱਥੇ ਵਾਵਾ ਡੂੰਘਾ ਬੋਰ ਕਰਨਾ ਪੈਂਦਾ ਆ ਕੁੱਡਿਆ ਹੋਇਆ ਇਹ ਨਾ ਗੈਸ ਵਾਲਾ ਬਣਾਏ ਆ ਫਿਰ ਅੱਛਾ ਉਹਨੇ ਮੋਟਰ ਦੇ ਉੱਤੇ ਪਾਇਆ ਮੋਟਰ ਪਹਿਲਾਂ ਇਹਨਾਂ ਗੈਸ ਵਾਲਾ ਵੀ ਬਣਾਏ ਆ ਸਹੀ ਹੋ ਗਿਆ ਇਹ ਖੂਹ ਕਿਵੇਂ ਦਾ ਸੀ ਤੇ ਕੀ ਚੱਲਦਾ ਕਿ ਨਕਸ਼ਾ ਬਹਾ ਮੁੰਡੇ ਨੂੰ ਜਰਾ ਅੱਛਾ ਇਹ ਤੇ ਚੰਨਾ ਚੱਲ ਰਿਹਾ ਹੈ ਹਾਂ ਇੰਜ ਨੂੰ ਆਵੋ ਖੂਹ ਪਿੱਛੇ ਉਧਰ ਹੋਈ ਚੰਨਾ ਚੱਲ ਰਿਹਾ ਧੱਗੇ ਜੋੜਿਆ ਭਰਾ ਦੇ ਵਿੱਚ ਇੱਥੇ ਆਓ ਭਾਜੀ ਤੋਂ ਪਲ ਮੂੰਹ ਕਰਕੇ ਲਵੋ ਇਧਰ ਪੂਰਾ ਆਜੋ ਤੋਂ ਪਲ ਮੂੰਹ ਕਰੇ ਜਿੱਦਾਂ ਸੂਰਜ ਹਾਲ ਨੂੰ ਠੀਕ ਹੋ ਗਿਆ ਸਹੀ ਹੈ ਅੱਛਾ ਅੱਛਾ ਬਾਬਾ ਕਿਵੇਂ ਦਾ ਖੂਹ ਸੀ ਤੁਹਾਡਾ ਨਕਸ਼ਾ ਦਾ ਖੂਹ ਦੇ ਉੱਤੇ ਕੀ ਸੀ ਪਾਣੀ ਕਿਵੇਂ ਨਿਕਲਦਾ ਸੀ ਖੂਹ ਦੇ ਚੰਨਾ ਜਿਹਾ ਮਾਰ ਲੱਗਦੀ ਹੈ ਜਿਵੇਂ ਪਾਣੀ ਨਿਕਲਦਾ ਹੈ ਅੱਛਾ ਅੱਛਾ ਅੱਗੇ ਢੱਗੇ ਹੁੰਦੇ ਸਨ ਅੱਗੇ ਧੱਗੇ ਜੋੜਦੇ ਹਨ ਭਰਾ ਦੇ ਧੱਗੇ ਜੋੜਦੇ ਹਨ ਖੂਹ ਵਗਦਾ ਹੈ ਨਹੀਂ ਦੋਵੇਂ ਇੱਕੋ ਟਾਈਮ ਚਲਾਉਂਦੇ ਹਾਂ ਕਿ ਇੱਕ ਇਤਰਾ ਚੱਲਣ ਕਦੀ ਉਹ ਚੱਲਦਾ ਨਹੀਂ ਕੋਈ ਚੱਲਦਾ ਹੈ ਇਹ ਵੱਖਰਾ ਉਹ ਵੱਖਰਾ ਦੋ ਖੂਹ ਨੇ ਹੈ ਦੋਵੇਂ ਸੰਤ ਤੇ ਹਾਂ ਦੋ ਸੰਦੇ ਆ
ਦੋਵੇਂ ਇਕੱਠੇ ਹੀ। ਤੇ ਕਿਸੇ ਦੇ ਇਕੱਠੇ ਹੀ ਦੋਵੇਂ ਉਹ ਵਾਰੀਆਂ ਜੋ ਵਾਂਦੇ ਹਨ, ਵਾਰੀਆਂ ਖੂਬ ਵਾਲੇ ਹੁੰਦੇ ਹਨ, ਆਪੋ ਆਪਣੀ ਵਾਰੀ ਨਾਲ ਵਾਂਦੇ ਹਨ। ਅੱਛਾ ਅੱਛਾ ਹਾਂਜੀ ਤੇ ਬਾਬਾ ਇਹਨਾਂ ਕੋਲ ਜੋਗਾਂ ਫਿਰ ਹੋਣੀਆਂ ਬਾਬਾ ਇਹਨਾਂ ਕੋਲ ਜੋਗਾਂ ਬੜੇ ਝੱਗੇ ਹੁੰਦੇ ਨੇ ਕਿ ਉਹ ਝੱਗੀ ਮਾਲਦਾਰ ਮਾਲਦਾਰ ਬੜੇ ਚੌਕੇ ਝੱਗਾ ਹੁੰਦਾ ਹੈ। ਝੱਗੇ ਹੀ ਨਾਲ ਇਹਨਾਂ ਬੰਦਾ ਕੋਲ ਘੋੜੀ ਵੀ ਐ ਸੀ ਕਿ ਘੋੜੀ ਘੋੜੀ ਘੋੜੀਆਂ ਵੀ ਐਸਾ ਹੈ ਸਨ ਐਸਾ ਝੱਗੇ ਵੀ ਐਸਾ ਘੋੜੀਆਂ ਵੀ ਐਸਾ। ਅੱਛਾ ਅੱਛਾ ਮਾਲਡੀਆਂ ਰੱਖਿਆ ਹੁੰਦਾ ਸੀ ਹੈਂ? ਹਾਂ, ਜਿਵੇਂ ਮਾਲ ਹੁਣ ਆਪਾਂ ਵੇਲੇ ਹੁੰਦੀ ਹਾਂ ਯਾਰ ਜੋ ਵੇਲੀਆਂ ਜਾਂ ਸਾਰੀ ਵੇਲੀ ਹੈ ਅੱਛਾ ਅੱਛਾ ਐਂ ਮਾਲ ਜੰਗ ਬੜਾ ਰੱਖਿਆ ਹੁੰਦਾ ਸੀ। ਅੱਛਾ ਅੱਛਾ ਸਹੀ ਹੋ ਗਿਆ ਚਲੋ ਚਲੋ ਠੀਕ ਹੈ ਬਾਬਾ ਜੀ। ਹੋਰ ਕੁਛ ਆਇਆ ਤੇ ਹੋਰ ਕੋਈ ਬਹਾ ਦਿਓ ਸਾਨੂੰ। ਸੰਤ ਸਿੰਘ ਦਾ ਜਿਹੜਾ ਆ ਘਰ ਹੁੰਦਾ ਸੀ ਇੱਥੋਂ ਸ਼ੁਰੂ ਹੁੰਦਾ ਸੀ ਉਹ ਉੱਥੋਂ ਤੱਕ ਸੀ। ਆ ਮੇਰੇ ਨਾਲ ਭਾ ਜਿਹੜਾ ਸ਼ੁਰੂ ਤੋਂ ਸਾਡੇ ਨਾਲ ਵਲੌਗ ਬਣਾਉਣ ਦੇ ਠੀਕ ਹੈ ਇਹ ਮੈਨੂੰ ਲੈ ਕੇ ਉਹ ਉੱਥੋਂ ਲੱਗ ਕੇ ਉਹ ਮਸਜਿਦ ਸਾਹਮਣੇ ਨਜ਼ਰ ਆ ਰਹੀ ਮਸਜਿਦ ਜਾਮੀਆ ਸਿੱਦੀਕੀ ਲਈ ਇੱਥੋਂ ਤੋੜ ਜਿਹੜਾ ਤੁਹਾਡੇ ਵੱਡਿਆਂ ਦਾ ਘਰ ਸੀ ਇਹ ਨਿਸ਼ਾਨੀ ਦੀ ਬਾਜੀ ਬਾਕੀ ਦੀ ਸਾਰਾ ਢਾਹ ਕੇ ਤੇ ਉਹ ਘਰ ਦੁਬਾਰਾ ਬਣ ਗਿਆ ਲੇਕਿਨ ਇਹ ਤੇਰੇ ਦਾਦੇ ਦੀ ਤੇਰੇ ਪੜਦਾਦੇ ਦੇ ਹੱਥਾਂ ਦੀ ਨਿਸ਼ਾਨੀ ਦਰਵਾਜ਼ਾ ਅਜੇ ਵੀ ਖਲੋਤਾ ਹੈ। ਤੇ ਖੂਹ ਤੇ ਅਸੀਂ ਵੀਡੀਓ ਦਾ ਐਂਡ ਕਰਨੇ ਆ ਇੱਥੇ ਤੁਹਾਡੇ ਜਿਹੜੇ ਖੂਹ ਵਹਾਏ ਜੋ ਬਜ਼ੁਰਗਾਂ ਨੂੰ ਪਤਾ ਸੀ ਸਾਰੀ ਜਿਹੜੀ ਉਹ ਜਾਣਕਾਰੀ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕੀਤੀ ਸਾਰੀਆਂ ਗੱਲਾਂ ਜਿਹੜੀ ਤੁਹਾਡੇ ਵੱਡਿਆਂ ਦੀਆਂ ਹੋਰ ਪਿੰਡ 'ਚ ਰਹਿਣ ਵਾਲਿਆਂ ਦੀਆਂ ਜੀ ਕਿਵੇਂ ਰਹਿੰਦੇ ਕਿਵੇਂ ਗਏ ਤੇ ਕਿਵੇਂ ਪਿਆਰ ਸੀ ਕਿਵੇਂ ਦੇ ਉਹ ਇੱਥੇ ਮੁਸਲਮਾਨਾਂ ਨਾਲ ਤੇ ਮਸੀਹਾਂ ਨਾਲ ਕਿਵੇਂ ਦਾ ਪਿਆਰ ਕਰਦੇ ਕਿਵੇਂ ਦਾ ਰਹਿਣ ਸਹਿਣ ਸੀ ਕਿਵੇਂ ਦਾ ਵਰਤੋਂ ਭਾਜੀ ਸਾਰਾ ਕੁਝ ਤੁਹਾਨੂੰ ਜਿਹੜੇ ਨੇ ਦੱਸਿਆ। ਤੁਹਾਨੂੰ ਮੰਦਿਰ ਵੀ ਵਹਾਇਆ ਪਿੰਡ ਦਾ ਉਹ ਵੀ ਨਿਸ਼ਾਨੀ ਪੁਰਾਣੀ ਫਿਰ ਤੁਹਾਡੇ ਪੜਦਾਦਾ ਜੀ ਦਾ ਹੱਥਾਂ ਦਾ ਲੱਗਾ ਹੋਇਆ ਤੁਹਾਨੂੰ ਪਿੱਛੇ ਦੇਖਦੇ ਪਏ ਪਿੱਪਲ ਸਾਡੇ ਹੈਂ ਖੂਹ ਵੀ ਦੋਵੇਂ ਵਹਾਤੇ। ਉਮੀਦ ਕਰਦੇ ਸਾਡੀ ਅੱਜ ਦੀ ਇਹ ਕੋਸ਼ਿਸ਼ ਇਹ ਸਾਡਾ ਉਪਰਾਲਾ ਤੁਹਾਨੂੰ ਪਸੰਦ ਆਏਗਾ। ਸਾਡੀ ਇਹ ਕੋਸ਼ਿਸ਼ ਕਰਕੇ ਜਿਹੜੇ ਤੁਹਾਨੂੰ ਇਹ ਤੁਹਾਡੇ ਵੱਡਿਆਂ ਦੀ ਯਾਦਾਂ ਤਾਜ਼ਾ ਕਰਾਈਆਂ। ਅਗਰ ਵੀਡੀਓ ਅੱਛੀ ਲੱਗੀ ਹੋ ਲਾਈਕ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਇਸ ਪਿੰਡੋਂ ਜਿੰਨੇ ਵੀ ਗਏ ਸਨ ਸਰਦਾਰ ਉਹਨਾਂ ਕੇ ਮੇਰੀ ਜਿਹੜੀ ਰਿਕੁਐਸਟ ਹੈ ਕਿ ਜ਼ਿਆਦਾ ਜ਼ਿਆਦਾ ਜਿਹੜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਹੋ ਸਕਦਾ ਹੋਰਾਂ ਪਿੰਡਾਂ ਵਿੱਚ ਵੀ ਜਾ ਕੇ ਤੋਂ ਬੈਠੇ ਹੋਣ ਉਹ ਆਪਣੇ ਪੁਰਖਿਆਂ ਦੇ ਪਿੰਡ ਵੇਖ ਸਕਣ। ਤੇ ਅਗਰ ਤੁਹਾਡਾ ਵੀ ਦਿਲ ਕਰਦਾ ਆਪਣੇ ਲਹਿੰਦੇ ਪੰਜਾਬ ਦੇ ਜਿੱਥੋਂ ਤੁਹਾਡੇ ਵੱਡੇ ਗਏ ਤੁਹਾਡੇ ਪੁਰਖ ਗਏ ਸੀ ਉਹ ਅਸੀਂ ਪਿੰਡ ਇਸ ਤਰ੍ਹਾਂ ਦੀ ਵੀਡੀਓ ਬਣਵਾਈਏ ਕੋਈ ਸਾਨੂੰ ਜਿਹੜਾ ਘਰ ਹੋਣ ਜਾਂ ਪਿੰਡ ਦੇ ਵਿੱਚ ਮੰਦਿਰ ਗੁਰਦੁਆਰੇ ਕੋਈ ਵੀ ਸ਼ਾਸਨ ਦਲ ਬਿਲਾਂ ਵਾਲੀ ਹੋਵੇ ਸਾਡੀ ਵਿਖਾਈ ਜਾਏ ਕੋਈ ਬਜ਼ੁਰਗ ਮਿਲ ਜਾਏ ਉਹ ਸਾਡੇ ਵੱਡਿਆਂ ਦੀਆਂ ਗੱਲਾਂ ਸੁਣਾਵੇ ਤੇ ਫਿਰ ਸਾਡਾ ਬਾਇਓ ਵਿੱਚ ਨੰਬਰ ਲੱਗਾ ਹੁੰਦਾ ਮੇਰਾ ਪਿੰਡ ਮੇਰਾ ਪੰਜਾਬ YouTube Facebook ਇੱਥੇ ਜਾ ਕੇ ਸਾਡੇ ਨਾਲ ਤੁਸੀਂ ਇਨਬੌਕਸ 'ਚ ਰਾਬਤਾ ਕਰ ਸਕਦੇ ਹੋ। ਜਿਉਂਦੇ ਵਸਦੇ ਰਹੋ।